ਅੱਛਾ, ਇਹ ਸਾਰਾ ਕੁਛ ਇੱਕੇ ਜ਼ੁਬਾਨ ਦੇ ਵਿੱਚ ਹੈ ਜਿਹੜੀ ਅਸੀਂ ਇਸਤੇਮਾਲ ਕਰ ਰਹੇ ਹਾਂ, ਪੰਜਾਬੀ ਹੈ। ਜੀ ਔਰ ਪੰਜਾਬੀ ਸਾਰੇ ਮਜ਼ਹਬਾਂ ਦੇ ਮੰਨਣ ਵਾਲਿਆਂ ਦੀ ਜ਼ੁਬਾਨ ਸੀ। ਜਿੱਥੇ ਅਸੀਂ ਪਹਿਲੇ ਆਪਣੇ ਹਿੰਦੂ ਦੋਸਤਾਂ ਦੇ ਬਾਰੇ ਜਿੱਥੇ ਕਿ ਉਹਨਾਂ ਦੇ ਪੋਜ਼ੀਟਿਵ ਅਸੀਂ ਗੱਲਾਂ ਕੀਤੀਆਂ, ਹਮੇਸ਼ਾ ਅਸੀਂ ਪੋਜ਼ੀਟਿਵ ਹੀ ਕਰਾਂਗੇ। ਉੱਥੇ ਇੱਕ ਜਿਹੜਾ ਥੋੜ੍ਹਾ ਜਿਹੀ ਤਕਲੀਫ ਹੁੰਦੀ ਹੈ ਕਿ ਉਹ ਪੰਜਾਬੀ ਲੈਂਗੁਏਜ ਤੋਂ ਪਿੱਛੇ ਹਟ ਗਏ, ਜਾਂ ਉਹਨਾਂ ਨੂੰ ਹਟਾ ਦਿੱਤਾ ਗਿਆ, ਉਹ ਹਿੰਦੀ ਦੇ ਨਾਲ ਜੁੜ ਗਏ। ਬਾਕੀ ਲੈਂਗੁਏਜ ਗੁਰਮੁਖੀ ਕਹਿ ਲਓ, ਜਾਂ ਉਹਨੂੰ ਪੰਜਾਬੀ ਕਹਿ ਲਵੀਏ, ਜਾਂ ਸ਼ਾਹਮੁਖੀ ਕਹਿ ਲਵੀਏ, ਮੁਸਲਿਮ ਨੂੰ ਵੀ ਤੋੜਿਆ ਗਿਆ, ਉਰਦੂ ਦੇ ਦਿੱਤੀ ਗਈ, ਲੇਕਿਨ ਇਹ ਫਿਰ ਵੀ ਖਲਕਤ ਦੀ ਜਿਹੜੀ ਬੋਲੀ ਹੈ ਉਹ ਇਹੀ ਰਹੀ, ਹਿੰਦੂ ਦੀ ਉਹ ਨਹੀਂ ਰਹੀ। ਹੁਣ ਕਿਆ ਜਿਹੜੀ ਪੰਜਾਬੀ ਬੋਲੀ ਹੈ, ਇਹ ਮਜ਼ਹਬਾਂ ਦੀ ਜਿਹੜੀ ਆਪਸੀ ਸਾਂਝ ਦੀ ਅਸੀਂ ਪਹਿਲੇ ਗੱਲ ਕਰ ਰਹੇ ਹਾਂ, ਦੁਨੀਆ ਦੇ ਵਿੱਚ ਜਿੱਥੇ ਕੋਈ ਪੰਜਾਬੀ ਬੈਠਾ ਹੈ, ਇਹ ਲੈਂਗੁਏਜ ਦਾ ਜਿਹੜਾ ਰੋਲ ਹੋਏਗਾ ਇਹ ਕੀ ਹੋ ਸਕਦਾ ਹੈ। ਔਰ ਜਿਹੜੀ ਇੱਕ ਸਾਂਝੀ ਵਾਰਤਾ ਦੀ ਅਸੀਂ ਗੱਲ ਕਰ ਰਹੇ ਹਾਂ, ਜਾਂ ਉਹ ਸਾਂਝਾ ਲਿਟਰੇਚਰ, ਜਾਂ ਉਹ ਸਾਂਝਾ ਜਿਹੜਾ ਫਲਸਫਾ ਹੈ, ਉਹਦੇ ਫੈਲਾਅ ਦੇ ਵਿੱਚ, ਉਹਦੇ ਵਧਾਅ ਦੇ ਵਿੱਚ ਲੈਂਗੁਏਜ ਦਾ ਕੀ ਕਿਰਦਾਰ ਹੋਏਗਾ ਆਉਣ ਵਾਲੇ ਵੇਲੇ ਦੇ ਵਿੱਚ? ਜੀ ਇਹ ਬਹੁਤ ਮੇਰੇ ਕਹਿ ਲਓ ਵੀ ਮਿਲੀਅਨ ਡਾਲਰ ਕੁਐਸਚਨ ਹੈ। ਇਹ ਲੈਂਗੁਏਜ ਦਾ ਇੰਨਾ ਜ਼ਿਆਦਾ ਅਸਰ ਹੋਏਗਾ। ਪਹਿਲਾਂ ਆਪਾਂ ਦੇਖੀਏ ਵੀ ਲੈਂਗੁਏਜ ਦਾ ਚੱਕਰ ਹੋਇਆ ਸ਼ੁਰੂ ਜਾ ਕੇ 1860s 1870s, ਜਦੋਂ ਆ ਕੇ ਕ੍ਰਿਸਚੀਅਨਸ ਨੇ ਆ ਕੇ ਜਿਹੜੇ ਆਪਣੇ ਮਿਸ਼ਨਰੀ ਸੈਟਅਪ ਜਿਹੜੇ ਸੀ ਅੰਗਰੇਜ਼ਾਂ ਦੇ ਵੇਲੇ ਕਰਨੇ ਸ਼ੁਰੂ ਕੀਤੇ। ਮੁੜ ਕੇ ਫਿਰ ਜਮਾਇਤ ਇਸਲਾਮੀਆ ਔਰ ਇਸਲਾਮਿਕ ਨੇ ਵੀ ਆਪਣਾ ਆਪਣਾ ਵੋਟਾਂ ਵਧਾਉਣ ਦਾ ਕੰਮ ਸ਼ੁਰੂ ਕੀਤਾ। ਸੈਂਸਸ ਸ਼ੁਰੂ ਹੋ ਗਏ 1861 1871 ਚ। ਸਿੱਖਾਂ ਦੀ ਵੀ ਜਿਹੜੀ ਗੁਰਦੁਆਰਾ ਸੁਧਾਰ ਲਹਿਰ ਜਿਹੜੀ ਸੀਗੀ, ਗੁਰਦੁਆਰਾ ਸਿੰਘ ਸਭਾ ਜਿਹੜੀ, ਉਹ ਆਪਣੀ ਰਿਫਾਰਮ ਮੂਵਮੈਂਟ ਸ਼ੁਰੂ ਹੋ ਗਈ। ਹਿੰਦੂਆਂ ਦੀ ਆਰਿਆ ਸਮਾਜ ਆ ਗਈ, ਵਿੱਚ ਬ੍ਰਹਮੋ ਸਮਾਜ ਆ ਗਈ। ਇਹ ਸਾਰੇ ਸੀ ਆਪਸ ਵਿੱਚ ਕੰਪੀਟ ਕਰਨ ਲੱਗ ਪਏ। ਉਦੋਂ ਫਿਰ ਜਿਹੜੀ ਸੀ ਲੈਂਗੁਏਜ, ਉਹਨੂੰ ਵੀ ਇੱਕ ਹਥਿਆਰ ਬਣਾ ਲਿਆ ਗਿਆ। ਹਿੰਦੂਆਂ ਦੀ ਹਿੰਦੀ ਬਣ ਗਈ, ਮੁਸਲਮਾਨਾਂ ਦੀ ਉਰਦੂ ਬਣਨ ਲੱਗੀ, ਜਾਂ ਸ਼ਾਹਮੁਖੀ ਵੱਲੋਂ ਚਲੇ ਗਈ। ਜਿਹੜੇ ਸਿੱਖ ਸੀਗੇ ਉਹ ਗੁਰਮੁਖੀ ਵੱਲੋਂ। ਦੈਟਸ ਹਾਊ ਦ ਡਿਵੀਜ਼ਨ ਸਟਾਰਟਡ। ਫਰਦਰ ਜਿਹੜੀ ਇੰਡੀਆ ਦੀ ਪਾਰਟੀਸ਼ਨ ਤੋਂ ਬਾਅਦ ਬਹੁਤ ਵੱਡੀ ਡਿਵੀਜ਼ਨ ਹੋਈ ਆ, ਉਹ ਜਦੋਂ ਇੰਡੀਅਨ ਪੰਜਾਬ ਦੀ ਵੰਡ ਹੋਈ ਆ, ਹਰਿਆਣਾ ਦੀ ਔਰ ਹਿਮਾਚਲ ਦੀ, ਉਦੋਂ ਸਿੱਖਾਂ ਨੂੰ ਬਹੁਤ ਗੁੱਸਾ ਹੈਗਾ ਕਿ ਹਿੰਦੂ ਸੀ ਜਿਹੜੇ ਜ਼ਿਆਦਾਤਰ, ਉਹਨਾਂ ਨੇ ਆਪਣੀ ਜਿਹੜੀ ਲੈਂਗੁਏਜ ਹੈ ਉਹ ਹਿੰਦੀ ਲਿਖਵਾਈ। ਸੋ ਇਹ ਸਾਰੇ ਪੋਲੀਟੀਕਲ ਸੀਨ ਸੀਗੇ ਜਿਨ੍ਹਾਂ ਦੇ ਨਾਲ ਬਹੁਤ ਵੰਡ ਹੋਏ। ਪਰ ਹੁਣ ਵੀ ਮੈਂ ਕਦੀ ਕਦੀ ਇੱਦਾਂ ਸੋਚਦਾ ਹੁੰਦਾ ਵੀ ਜਦੋਂ ਮੈਂ ਕੰਮ ਤੇ ਜਾਣਾ, ਮੈਨੂੰ ਹੁਣ ਅਮਰੀਕਾ ਇਹਨੂੰ 22 ਸਾਲ ਹੋ ਗਏ, ਮੈਂ ਸਾਰਾ ਦਿਨ ਕੰਮ ਤੇ ਇੰਗਲਿਸ਼ ਬੋਲਦਾ, ਕਿਉਂਕਿ ਸਟਾਫ ਵੀ ਇੰਗਲਿਸ਼ ਬੋਲਦਾ ਹੈ, ਪੇਸ਼ੈਂਟ ਵੀ ਇੰਗਲਿਸ਼ ਬੋਲਦੇ ਆ। ਪਰ ਜਦੋਂ ਮੈਂ ਆਉਂਦਾ ਹੋਇਆ, ਕਾਰ ਚਲਾਉਂਦਾ ਹੋਇਆ, ਜਾਂ ਕਿਤੇ ਬੈਠਾ ਕੋਈ ਮਨ ਚ ਗੱਲ ਕੋਈ ਸੋਚ ਰਿਹਾ, ਕੋਈ ਫਿਕਰ ਕਰ ਰਿਹਾ, ਕੋਈ ਪਲਾਨ ਬਣਾ ਰਿਹਾ, ਉਹ ਜਿਹੜੀ ਮੇਰੀ ਜਿਹੜੀ ਵੋਕੈਬਲਰੀ ਉਹ ਪੰਜਾਬੀ, ਮੈਂ ਪੰਜਾਬੀ ਚ ਜਿੱਦਾਂ ਸੋਚ ਰਿਹਾ ਕਿ ਮੈਂ ਕੱਲ ਨੂੰ ਜਾਣਾ ਸਵੇਰ ਨੂੰ 9 ਵਜੇ ਉੱਥੇ, ਮੈਂ ਇਦਾਂ ਨਹੀਂ ਕਹਿ ਰਿਹਾ ਟੁਮਾਰੋ। ਮੇਰਾ ਜਿਹੜੇ ਦਿਮਾਗ 'ਚ ਜਿਹੜਾ ਚੱਲ ਰਿਹਾ, ਜਿਹੜਾ ਆਪਾਂ ਸਾਰਾ ਦਿਨ ਵਿਉਂਤ ਬਣਾਉਂਦੇ ਰਹਿੰਦੇ ਹਾਂ, ਜਾਂ ਸੌਣ ਤੋਂ ਪਹਿਲਾਂ ਵੀ ਸੁਪਨਾ ਆਉਣ ਤੋਂ ਪਹਿਲਾਂ ਆਪਾਂ ਕੁਝ ਸੋਚਦੇ ਹਾਂ, ਉਹ ਮੈਂ ਪੰਜਾਬੀ 'ਚ ਕਰਦਾ ਹਮੇਸ਼ਾ। ਇਦਾਂ ਹੀ ਕਿਸੇ ਨਾਲ ਜਦੋਂ ਕੋਈ ਲੜਾਈ, ਕੋਈ ਝਗੜਾ ਹੋਵੇ, ਉਦੋਂ ਵੀ ਜਿਹੜਾ ਕੋਈ ਬੰਦਾ ਗੁੱਸੇ 'ਚ ਆ ਕੇ ਬੋਲਦਾ, ਠਾਠਾ ਬੋਲਦਾ, ਉਹ ਆਪਣੀ ਮਾਤ ਬੋਲੀ 'ਚ ਬੋਲਦਾ। ਇਦਾਂ ਹੀ ਜਦੋਂ ਸੋਸ਼ਲ ਮੀਡੀਆ ਤੇ ਤੁਸੀਂ ਦੇਖਦੇ ਹੋ, ਜਦੋਂ ਕੋਈ ਗੱਲ ਕੋਈ ਕਰਦਾ ਹੈ, ਹਿੰਦੂ ਕਰਦਾ, ਭਾਵੇਂ ਸਿੱਖ ਕਰਦਾ, ਜਾਂ ਜਦੋਂ ਮੁਸਲਮਾਨ ਕਰਦਾ, ਜਦੋਂ ਉਹ ਪਿਆਰ ਦੀ ਜਾਂ ਇਦਾਂ ਦੀ ਗੱਲ ਹੋਣ ਲੱਗਦੀ ਹੈ, ਤਾਂ ਐਂਡ ਤੇ ਆ ਕੇ ਜਿਹੜਾ ਹੈਗਾ, ਉਹ ਭਾਵੇਂ ਫੌਂਟ ਇੰਗਲਿਸ਼ ਹੀ ਰਹਿੰਦਾ, ਪਰ ਕੁਛ ਨਾ ਕੁਛ ਜਿਹੜਾ ਹੈਗਾ ਉਹ ਪੰਜਾਬੀ ਦੇ ਅੱਖਰ ਯੂਜ਼ ਕਰਦੀ। ਹੁਣ ਮੇਰੇ ਕੋਲ ਪੇਸ਼ੈਂਟ ਬਹੁਤ ਆਉਂਦੇ ਨੇ ਦਿੱਲੀ ਤੋਂ, ਪਹਿਲਾਂ ਨਹੀਂ ਸੀ ਮੈਨੂੰ ਪਤਾ, ਹੁਣ ਮੈਂ ਨੋਟ ਕੀਤਾ ਵੀ ਜਿਹੜੇ ਹਿੰਦੂ ਦੀ ਮੈਂ ਗੱਲ ਕਰਦਾ, ਹਿੰਦੂ ਦੇ ਪੇਸ਼ੈਂਟਸ ਜਦੋਂ ਵੀ ਦਿੱਲੀ ਤੋਂ ਆਉਂਦੇ ਨੇ ਬਜ਼ੁਰਗ, ਮੈਂ ਉਹਨਾਂ ਨਾਲ ਬਿਨਾਂ ਪੁੱਛਣ ਤੋਂ ਪੰਜਾਬੀ ਬੋਲਣੀ ਸ਼ੁਰੂ ਕਰ ਦੇਣਾ। ਬੜੀ ਮਜ਼ੇਦਾਰ ਪੰਜਾਬੀ ਬੋਲਦੇ ਨੇ ਔਰ ਬੜੇ ਖੁਸ਼ ਹੁੰਦੇ ਨੇ ਕਿ ਯਾਰ ਬੜੇ ਸਾਲਾਂ ਬਾਅਦ ਪੰਜਾਬੀ ਜਿਹੜੀ ਹੈ ਉਹ ਗੱਲ ਕੀਤੀ ਹੈ। ਮਤਲਬ ਜਿਹੜੀ ਬੋਲੀ ਹੈ ਉਹਨੂੰ ਸਾਰੇ ਲਾਈਕ ਕਰਦੇ ਆ। ਅੱਗੇ ਜਿਹੜੇ ਬੱਚੇ ਹੈਗੇ ਇੰਡੀਆ 'ਚ, ਅਨਫੋਰਚੂਨੇਟਲੀ ਖਾਸ ਕਰਕੇ ਜਿਹੜੇ ਸ਼ਹਿਰਾਂ 'ਚ ਰਹਿਣ ਵਾਲੇ ਹੈਗੇ, ਹਿੰਦੂਆਂ ਦੇ ਬੱਚੇ ਹੈਗੇ ਬਹੁਤ ਜ਼ਿਆਦਾ, ਉਹ ਜਿਹੜੇ ਹਿੰਦੀ ਅਡਾਪਟ ਕਰ ਚੁੱਕੇ ਆ। ਉਹਨਾਂ ਦੇ ਬਜ਼ੁਰਗ ਹਾਲੇ ਵੀ ਪੰਜਾਬੀ ਬੋਲਦੇ ਆ, ਪਰ ਕਹਿ ਲਓ ਵੀ ਬਦਕਿਸਮਤੀ ਨਾਲ ਜਿਹੜੀ ਪੰਜਾਬੀ ਹੈ, ਮੈਨੂੰ ਪਾਕਿਸਤਾਨ 'ਚ ਤਾਂ ਨਹੀਂ ਪਤਾ, ਇੰਡੀਆ 'ਚ ਜਿਹੜੀ ਆ ਉਹ ਥੋੜੀ ਜਿਹੀ ਪੇਂਡੂ ਲੈਂਗੁਏਜ ਬਣ ਕੇ ਰਹਿ ਗਈ। ਮਤਲਬ ਜਿਹੜਾ ਪੰਜਾਬੀ ਬੋਲਦਾ ਉਹ ਇਦਾਂ ਹੈ ਵੀ ਇਹ ਬੰਦਾ ਕੁਝ ਪੜ੍ਹਿਆ ਲਿਖਿਆ ਨਹੀਂ ਹੈ, ਇਹਨੂੰ ਕੋਈ, ਮਤਲਬ ਜਿਹੜੀ ਹਿੰਦੀ ਹੈ ਥੋੜੀ ਸੋਫਿਸਟੀਕੇਟਡ ਜੀ ਲੈਂਗੁਏਜ ਦੇ ਵਿੱਚ ਆ ਗਈ ਹੈ। ਸੋ ਉਹ ਵੱਡੀ ਜਿਹੜੀ ਹੈਗੀ ਆ, ਅੱਜ ਕੱਲ ਸਾਰੇ ਬੱਚੇ ਕੌਨਸ਼ੀਅਸ ਬਹੁਤ ਨੇ, ਬ੍ਰਾਂਡ ਕੌਨਸ਼ੀਅਸ ਨੇ। ਅੱਜ ਕੱਲ ਸਾਨੂੰ ਵੀ ਇੰਨਾ ਨਹੀਂ ਪਤਾ ਹੁੰਦਾ ਬੱਚੇ ਫਲਾਨੀ ਚੀਜ਼ ਲੈਣੀ ਹੈ। ਇਸ ਕਰਕੇ ਜਦੋਂ ਬੱਚੇ ਸ਼ਹਿਰਾਂ 'ਚ ਪੜ੍ਹਨ ਜਾਂਦੇ ਆ, ਹਰੇਕ ਮਾਪੇ ਦੀ ਅੱਜ ਕੱਲ ਕੋਸ਼ਿਸ਼ ਹੈ ਕਿ ਹਰੇਕ ਪਿੰਡ ਦੇ ਨੇੜੇ ਜਿਹੜਾ ਕਸਬਾ ਜਾਏ, ਉੱਥੇ ਜਾ ਕੇ ਪੜ੍ਹਨ ਜਾਇਆ ਜਾਵੇ। ਉਹ ਕਸਬੇ 'ਚ ਜਦੋਂ ਜਾਂਦੇ ਆ, ਜਾਂ ਤੇ ਉੱਥੇ ਇੰਗਲਿਸ਼ ਹੋਣੀ ਹੈ, ਇੰਗਲਿਸ਼ ਜੇ ਮਾਸਟਰ ਭੈਣ ਜੀ ਨੂੰ ਆਪ ਨੂੰ ਨਹੀਂ ਚੰਗੀ ਤਰ੍ਹਾਂ ਆਉਣੀ, ਤਾਂ ਉਹਨਾਂ ਨੇ ਮਾੜੀ ਮੋਟੀ ਹਿੰਦੀ ਬੋਲਣ ਲੱਗ ਪੈਣੀ ਹੈ ਕਿ ਚਲੋ ਪੰਜਾਬੀ ਨਾਲੋਂ ਕੁਛ ਤੇ ਹੋਇਆ। ਮਾਪਿਆਂ ਨੂੰ ਵੀ ਲੱਗਦਾ ਵੀ ਹਾਂਜੀ ਕੁਛ ਪੈਸੇ ਦਿੱਤੇ ਸੀ, ਕੁਛ ਜਿਹੜੀ ਹੈ। ਸੋ ਇਸ ਚੀਜ਼ ਦੀ ਬਹੁਤ ਥੋੜਾ ਬਹੁਤ ਚੇਂਜ ਤੇ ਆਇਆ। ਹਾਂਜੀ, ਕੁਛ ਤੇ ਚੇਂਜ ਆਈ, ਭਾਵੇਂ ਉਹ ਪੈਸੇ ਦੇ ਕੇ ਨੁਕਸਾਨ। ਸੋ ਇਹ ਮੇਰੇ ਖਿਆਲ 'ਚ ਪੰਜਾਬੀ ਨੂੰ ਵੱਡੀ ਢਾਹ ਹੈ ਕਿ ਉਹ ਇਲੀਟ ਦੀ ਜਿਹੜੀ ਲੈਂਗੁਏਜ ਹੈ ਉਹ ਨਹੀਂ ਬਣ ਰਹੀ, ਪਰ ਕਿਉਂਕਿ ਇਹ ਬਿਯੋਂਡ ਬਾਉਂਡਰੀਜ਼ ਤੇ ਇਹ ਲੈਂਗੁਏਜ ਕਾਮਨ ਹੈਗੀ ਆ, ਇਸ ਕਰਕੇ ਮੇਰਾ ਖਿਆਲ 'ਚ ਇਹਦਾ ਰੋਲ ਬਹੁਤ ਵੱਡਾ ਹੋਏਗਾ। ਔਰ ਇਹਦੀ ਫਰਦਰ ਅੱਗੇ ਲੋੜ ਹੈਗੀ ਹੈ ਕਿ ਇਹ ਖਾਸ ਕਰਕੇ ਪੰਜਾਬੀ ਆਪਣੀ ਜਿਹੜੀ ਹੈਗੀ ਨਾ, ਕਿਸ ਤਰ੍ਹਾਂ ਸ਼ਾਹਮੁਖੀ ਗੁਰਮੁਖੀ ਦਾ ਕੋਈ ਇੰਨਾ ਲਿਪੀ ਦਾ ਜਿਹੜਾ ਚੱਕਰ ਹੈਗਾ, ਉਹ ਕਿਸ ਤਰ੍ਹਾਂ ਹੋਰ ਸੌਖਾ ਕੀਤਾ ਜਾਵੇ। ਕੋਈ ਸੌਫਟਵੇਅਰ ਤਾਂ ਹੈਗੇ ਆ, ਬਟ ਆਈ ਥਿੰਕ ਦੈਟ ਇਜ਼ ਸਟਿਲ ਅ ਵੈਰੀ ਬਿਗ ਬਲੌਕ। ਮਤਲਬ ਬਹੁਤ ਵੱਡਾ ਇਹ ਬਲੌਕ ਹੈਗਾ। ਬਹੁਤ ਸਾਰੇ ਲੋਕ ਇੰਡੀਆ 'ਚ ਜਦੋਂ ਵੀ ਕਦੀ ਗੱਲ ਆਉਂਦੀ ਹੈ ਪਾਕਿਸਤਾਨ 'ਚ ਪੰਜਾਬੀ ਪੜ੍ਹਾਉਣ ਦੇ ਲਈ, ਅਹਿਮਦ ਰਜ਼ਾ ਸਾਹਿਬ ਨੇ, ਪੰਜਾਬੀ ਪ੍ਰਚਾਰ ਸੁਸਾਇਟੀ ਨੇ ਲਾਹੌਰ ਦੇ ਵਿੱਚ ਇਹ
ਆਪਣਾ ਜਲਸਾ ਕੀਤਾ, ਇਹ ਜਦੋਂ ਖਬਰ ਆਉਂਦੀ ਹੈ। ਇੰਡੀਆ 'ਚ ਹਾਲੇ ਵੀ ਲੋਕ ਜ਼ਿਆਦਾਤਰ 99% ਇਹੀ ਸਮਝਦੇ ਆ ਕਿ ਤੁਸੀਂ ਗੁਰਮੁਖੀ ਲਈ ਕੀਤਾ। ਮਤਲਬ ਇਹ ਪੰਜਾਬੀ ਅਸੀਂ ਸੋਚਦੇ ਹੀ ਨਹੀਂ ਆ ਵੀ ਸ਼ਾਹਮੁਖੀ ਜਿਹੜੀ ਉਹ ਸਮਝ ਨਹੀਂ ਆਉਂਦੀ। ਇਦਾਂ ਹੀ ਜਿਹੜੇ ਮੇਰੇ ਫੋਟੋਗ੍ਰਾਫਰ ਸੀਗੇ ਪਾਕਿਸਤਾਨ 'ਚ ਇੰਨੇ ਸਾਲ, ਉਹਨਾਂ ਨੇ ਮੈਨੂੰ ਕਹਿਣਾ ਜੀ ਇਹ ਫਲਾਨੀ ਬਿਲਡਿੰਗ ਹੈ ਪਰ ਉੱਥੇ ਕੁਝ ਹਿੰਦੀ 'ਚ ਲਿਖਿਆ ਹੋਇਆ। ਮੈਂ ਪਹਿਲਾਂ ਛੱਡ ਦੇਣੀ ਵੀ ਨਹੀਂ ਯਾਰ ਹਿੰਦੂ, ਕਿਉਂਕਿ ਮੇਰਾ ਕੰਮ ਸੀਗਾ ਸਿੱਖ ਹੈਰੀਟੇਜ ਤੇ। ਉਹ ਮੈਨੂੰ ਬੜੇ ਸਾਲਾਂ ਬਾਅਦ ਪਤਾ ਲੱਗਿਆ ਕਿ ਜਿਹੜੀ ਗੁਰਮੁਖੀ ਸੀਗੀ, ਗੁਰਮੁਖੀ ਨੂੰ ਹਿੰਦੀ ਕਹਿ ਰਹੇ ਸੀ, ਉਹ ਗੁਰਮੁਖੀ ਨੂੰ ਹਿੰਦੀ ਕਹਿ ਰਹੇ ਸੀਗੇ। ਮੈਂ ਦੁਬਾਰਾ ਬੰਦੇ ਭੇਜ ਕੇ ਕਈ ਬਿਲਡਿੰਗਸ ਤੇ ਭੇਜਿਆ ਸੱਚੀ। ਸੋ ਆਈ ਲਰਨਡ ਇਟ ਹਾਰਡ ਵੇ, ਪੈਸੇ ਦਾ ਨੁਕਸਾਨ ਕਰਾ ਕੇ। ਮੈਂ ਕਿਹਾ ਨਹੀਂ ਯਾਰ, ਤੁਸੀਂ ਜਿਹੜੀ ਤੁਹਾਨੂੰ ਹਿੰਦੀ ਵੀ ਲੱਗਦੀ ਮੈਨੂੰ ਫੋਟੋਆਂ ਭੇਜੀ ਜਾਓ। ਉਹ ਮੁੜ ਕੇ ਮੈਂ ਦੇਖਿਆ, ਕਿਉਂਕਿ ਉਹਨਾਂ ਨੇ ਕਦੀ ਸੋਚਿਆ ਨਹੀਂ ਸੀ ਕਿ ਸ਼ਾਹਮੁਖੀ ਤੋਂ ਬਿਨਾਂ ਵੀ ਕੋਈ ਪੰਜਾਬੀ ਦੀ ਜਿਹੜੀ ਕੋਈ ਹੋਰ ਲਿਪੀ ਹੈਗੀ ਹੈ। ਸੋ ਇਹ ਦੁਨੀਆ 'ਚ ਇੱਕੋ ਇੱਕ ਐਗਜ਼ਾਮਪਲ ਹੈ ਮੇਰੇ ਖਿਆਲ 'ਚ, ਜਿਹੜੀ ਬੋਲਣ ਦੇ ਵਿੱਚ ਇੱਕੋ ਹੀ ਹੈ ਔਰ ਲਿਖਣ 'ਚ ਦੋ ਤਰੀਕੇ ਔਰ ਬਹੁਤ ਅਲੱਗ ਚਲੇ ਗਏ। ਤੁਹਾਡੇ ਵਰਗੇ ਬੋਲੀ ਲਈ ਮੈਂ ਬਹੁਤ ਸਾਲਾਂ ਤੋਂ ਤੁਹਾਡੇ ਜਿਹੜੀ ਹੈਗੇ ਉਦਮ ਉਹਨੂੰ ਵਾਚ ਕਰਦਾ ਔਰ ਮੈਂ ਦਾਦ ਦਿੰਦਾ। ਔਰ ਸਾਨੂੰ ਆਸ ਹੈ ਕਿ ਇਹੋ ਜਿਹੀਆਂ ਲਹਿਰਾਂ ਇੰਡੀਆ 'ਚ ਵੀ ਉੱਠਣ ਤੇ ਦੋਨੋਂ ਮਿਲ ਜੁਲ ਕੇ ਜਿਹੜਾ ਹੈਗਾ ਇਸ ਕੰਮ ਨੂੰ ਅੱਗੇ ਪੰਜਾਬੀ ਲੈਂਗੁਏਜ ਨੂੰ ਅੱਗੇ ਵਧਾਇਆ ਜਾਵੇ। ਉਹ ਬਿਲਕੁਲ ਵਧੇਗੀ ਡਾਕਟਰ ਸਾਹਿਬ, ਕਿਉਂਕਿ ਜਿਹੜੀ ਖਲਕਤ ਦੀ ਬੋਲੀ ਹੁੰਦੀ ਹੈ ਉਹਦਾ ਰੋਲ ਹਮੇਸ਼ਾ ਰਹਿੰਦਾ ਹੈ। ਔਰ ਜਿਹੜੀ ਕੋਈ ਸਟੇਟ ਹੈ ਵਕਤੀ ਤੌਰ ਤੇ ਕਿਸੇ ਹੋਰ ਬੋਲੀ ਨੂੰ ਅੱਗੇ ਲੈ ਕੇ ਆਉਂਦੀ ਹੈ, ਉਹ ਵਕਤੀ ਤੌਰ ਤੇ ਉਹ ਉਹਨਾਂ ਦੇ ਕਾਰ ਮੁਖਤਾਰ ਦੀ ਤਾਂ ਬੋਲੀ ਹੋ ਸਕਦੀ ਹੈ, ਲੇਕਿਨ ਆਵਾਮ ਹਮੇਸ਼ਾ ਆਪਣੀ ਬੋਲੀ ਦੇ ਵਿੱਚ ਜੀਣਾ ਚਾਹਦੇ ਨੇ। ਜਿਵੇਂ ਤੁਸੀਂ ਪਹਿਲੇ ਗੱਲ ਕੀਤੀ ਨਾ ਕਿ ਉਹ ਜੋ ਸੋਚਦੇ ਨੇ, ਜੋ ਸੁਪਨੇ ਵੇਖਦੇ ਨੇ, ਉਹ ਆਪਣੀ ਬੋਲੀ ਦੇ ਵਿੱਚ ਹੀ ਹੁੰਦਾ ਹੈ। ਔਰ ਕ੍ਰੀਏਟਿਵਿਟੀ ਵੀ ਆਪਣੀ ਬੋਲੀ ਦੇ ਵਿੱਚ ਹੀ ਹੁੰਦੀ ਹੈ। ਦੁਨੀਆ ਦਾ ਵੱਡਾ ਲਿਟਰੇਚਰ ਜਿਨ੍ਹਾਂ ਨੇ ਵੀ ਲਿਖਾ ਹੈ ਉਹ ਆਪਣੀ ਬੋਲੀ ਛੱਡ ਕੇ ਨਹੀਂ ਲਿਖਾ ਗਿਆ, ਉਹਨਾਂ ਨੇ ਆਪਣੀ ਬੋਲੀ ਦੇ ਵਿੱਚ ਹੀ ਲਿਖਿਆ ਹੈ, ਜਿਤਨੇ ਨੋਬਲ ਪ੍ਰਾਈਜ਼ ਜਿਨ੍ਹਾਂ ਨੂੰ ਮਿਲੇ। ਸੋ ਇਹ ਐਸਾ ਲੋਕਾਂ ਨੂੰ ਸਮਝ ਆ ਜਾਏਗੀ, ਇਸ ਕੰਪਲੈਕਸ ਚੋਂ ਨਿਕਲ ਜਾਣਗੇ ਕਿ ਉਰਦੂ ਔਰ ਹਿੰਦੀ ਹੀ ਬੜੀਆਂ ਸੋਫਿਸਟੀਕੇਟਿਡ ਲੈਂਗੁਏਜਸ ਨੇ ਔਰ ਪੰਜਾਬੀ ਨਹੀਂ ਹੈ। ਪੰਜਾਬੀ ਉਹਨਾਂ ਤੋਂ ਵੀ ਵੱਡੀ ਲੈਂਗੁਏਜ। ਅਗਰ ਅਸੀਂ ਪੰਜਾਬੀ ਦੇ ਅੰਦਰ ਇਹਦਾ ਲਿਟਰੇਚਰ ਦੇਖਦੇ ਹਾਂ, ਫਿਰ ਇਹਦੇ ਅੰਦਰ ਜਿਹੜੇ ਕਲਾਸਿਕ ਹੈ, ਫਿਰ ਇਹਦੇ ਅੰਦਰ ਜਿਹੜੀ ਕੰਟਰੀਬਿਊਸ਼ਨ ਸੂਫੀਆਂ ਗੁਰੂਆਂ ਦੀ ਹੈ, ਜਦੋਂ ਇਸ ਖਿੱਤੇ ਨੂੰ ਸਮਝ ਆ ਜਾਏਗੀ, ਫਿਰ ਜਦੋਂ ਸਮਝ ਆ ਜਾਏਗੀ ਕਿ ਵਾਹਿਦ ਕੁੰਜੀ ਅਮਨ ਦੀ ਇਸ ਖਿੱਤੇ ਦੇ ਵਿੱਚ ਉਹ ਪੰਜਾਬੀ ਔਰ ਪੰਜਾਬੀ ਜ਼ਬਾਨ ਬਣਨਗੀ, ਉਸ ਵੇਲੇ ਸਾਰੇ ਇਹ ਮਸਾਇਲ ਹੱਲ ਹੋਣਗੇ ਔਰ ਅਗਲੇ 2-4 ਸਾਲਾਂ ਦੇ ਵਿੱਚ ਇਹ ਸਾਰਾ ਕੁਝ ਹੋਏਗਾ। ਅੱਛਾ, ਇਹ ਤੁਹਾਨੂੰ ਵੀ ਪਤਾ ਹੈ, ਮੈਨੂੰ ਵੀ ਪਤਾ ਹੈ, ਹਰ ਬੰਦੇ ਨੂੰ ਪਤਾ ਹੈ ਜਿਹੜਾ ਸੋਚ ਸਮਝ ਰੱਖਦਾ ਹੈ ਕਿ ਕਿਸੇ ਵੀ ਬੋਲੀ ਦਾ ਵਧਾ ਉਹ ਉਸਦੇ ਪੜ੍ਹਾਏ ਜਾਣ ਤੋਂ ਬਿਨਾਂ ਸਟੇਟ ਦੀ ਓਨਰਸ਼ਿਪ ਦੇ ਬਗੈਰ ਨਹੀਂ ਹੋ ਸਕਦਾ। ਪਾਕਿਸਤਾਨ ਦੇ ਵਿੱਚ ਇੱਥੇ ਪਹਿਲੀ ਜਮਾਤ ਤੋਂ ਲੈ ਕੇ ਅੱਗੇ ਤੱਕ ਕੋਈ ਬੱਚਾ ਆਪਣੀ ਲੈਂਗੁਏਜ ਨਹੀਂ ਪੜ੍ਹ ਸਕਦਾ। ਪੰਜਾਬ ਦੇ 12 ਕਰੋੜ ਲੋਕ, ਉਹਨਾਂ ਨੂੰ ਉਹਨਾਂ ਦੀ ਬੋਲੀ ਦਾ ਰਾਈਟ ਨਹੀਂ ਦਿੱਤਾ ਗਿਆ। ਕਿ ਪਾਕਿਸਤਾਨ ਦੇ ਮੌਜੂਦਾ ਵਜ਼ੀਰ ਆਜ਼ਮ, ਉਹ ਤੁਹਾਡੀ ਸਿੱਖ ਕਮਿਊਨਿਟੀ ਦੇ ਬਾਰੇ ਬਹੁਤ ਅੱਛੇ ਉਹਨਾਂ ਦੇ ਵਿਊਜ਼ ਨੇ, ਤੁਹਾਡੀ ਗੱਲ ਮੰਨਦੇ ਵੀ ਹੈ। ਕੀ ਕਹਿਣਾ ਚਾਹੁੰਦੇ ਹੋ ਕਿ ਜਿਹੜੀ ਪੰਜਾਬੀ ਲੈਂਗੁਏਜ ਹੈ ਇਹਦਾ ਪੜ੍ਹਾਇਆ ਜਾਣਾ ਕਿਤਨਾ ਜ਼ਰੂਰੀ ਹੈ? ਕਿਉਂਕਿ ਸਵਾਲ ਜਿਹੜਾ ਮੈਂ ਪਹਿਲੇ ਕੀਤਾ ਸੀ, ਮੇ ਵੀ ਕੱਟ ਗਿਆ ਹੋਵੇ, ਮੈਂ ਸਵਾਲ ਇਹ ਕੀਤਾ ਸੀ ਕਿ ਇਸ ਬੋਲੀ ਨੂੰ ਜਦੋਂ ਤੱਕ ਸਰਕਾਰ ਪੜ੍ਹਾਏਗੀ ਨਹੀਂ, ਉਦੋਂ ਤੱਕ ਇਸ ਬੋਲੀ ਦਾ ਵਧਾ ਉਸ ਲੈਵਲ ਤੱਕ ਨਹੀਂ ਹੋ ਸਕਦਾ। ਕੀ ਮੈਸੇਜ ਦੇਣਾ ਚਾਹੁੰਦੇ ਹੋ ਕਿ ਤੁਹਾਡਾ ਮੈਸੇਜ ਅਗਰ ਇਮਰਾਨ ਖਾਨ ਤੱਕ ਪਹੁੰਚਦਾ ਹੈ ਕਿ ਇਸ ਬੋਲੀ ਨੂੰ ਪੜ੍ਹਾਇਆ ਜਾਣਾ ਕਿਸ ਹੱਦ ਤੱਕ ਜ਼ਰੂਰੀ ਹੈ? ਦੇਖੋ, ਇਹ ਬੜਾ ਨਾ ਪੋਲੀਟੀਕਲ ਇਸ਼ੂਜ਼ ਹੈਗਾ। ਸਾਰੇ ਜਿਹੜੇ ਪੋਲੀਟੀਕਲ ਲੀਡਰਸ ਹੈਗੇ ਆ, ਇੰਡੀਆ ਜਾਂ ਹੋਵੇ ਜਾਂ ਪਾਕਿਸਤਾਨ ਹੋਵੇ, ਉਹਨਾਂ ਨੇ ਉਹ ਥੋੜਾ ਨਾ ਆਪਣੀ ਨੈਸ਼ਨਲ ਪੈਟਰੀਓਟਿਕ ਜਿਹੜੀ ਕੰਟਰੀ ਦੇ ਵਿੱਚ ਉਹ ਲਿਆਉਣਾ ਚਾਹੁੰਦੇ ਆ, ਇੱਕ ਜਿਹੜੀ ਹੈਗੀ ਮੁਹਿੰਮ ਜੀ। ਉਹਦੇ ਲਈ ਜ਼ਰੂਰੀ ਹੁੰਦਾ ਕਿ ਜਿਹੜੇ ਅਲੱਗ-ਅਲੱਗ ਛੋਟੇ ਕਲਚਰ ਹੈਗੇ ਆ, ਭਾਵੇਂ ਪੰਜਾਬੀ, ਸਿੰਧੀ, ਖੈਬਰ ਪਖਤੂਨਵਾ, ਬਲੋਚੀ, ਇਹਨਾਂ ਸਾਰਿਆਂ ਤੋਂ ਅੱਗੇ ਉੱਠ ਕੇ ਜਿਹੜੇ ਬੱਚੇ ਆ ਉਹ ਇੱਕੋ ਜਿਹੀ ਪਾਕਿਸਤਾਨ ਦੀ ਨੈਸ਼ਨਲ ਜਿਹੜੀ ਹੈਗੀ ਟਿਊਨ ਬੋਲਣ। ਇੱਦਾਂ ਇੰਡੀਆ 'ਚ ਹੈ, ਪਾਕਿਸਤਾਨ 'ਚ ਤਾਂ ਹਾਲੇ ਥੋੜੇ 5 ਨੇ, ਇੰਡੀਆ 'ਚ ਨੇ 30-40 ਜਿਹੜੇ ਹੈਗੇ ਨੇ ਇਹ ਸਬ ਗਰੁੱਪਸ ਨੇ। ਸੋ ਸਰਕਾਰਾਂ ਦਾ ਬੜਾ ਇਹ ਜ਼ੋਰ ਲੱਗਾ ਹੈ ਵੀ ਇੱਕ ਨੈਸ਼ਨਲ ਲੈਂਗੁਏਜ ਜਾਂ ਇੱਕ ਨੈਸ਼ਨਲ ਬੱਚੇ ਜਿਹੜੇ ਅੱਗੇ ਆਉਣ ਵਾਲੀਆਂ ਨਸਲਾਂ ਹੈਗੀਆਂ ਉਹ ਉਹਦੇ ਵਿੱਚ ਜਾਣ। ਉਹਨਾਂ ਨੂੰ ਲੀਡਰਾਂ ਨੂੰ ਇਸ ਚੀਜ਼ ਦੀ ਫਿਕਰ ਨਹੀਂ ਕਦੀ ਵੀ ਹੋਏਗੀ ਵੀ ਉਹ ਜਿਹੜੀ ਲੋਕਲ ਚੀਜ਼ਾਂ ਉਹ ਮਰ ਜਾਣੀਆਂ। ਉਹ ਹੈਰੀਟੇਜ ਲਵਰਸ ਜਾਂ ਬੋਲੀ ਨੂੰ ਪਸੰਦ ਕਰਨ ਵਾਲੇ ਆਪਣੇ ਵਰਗੇ ਸ਼ੁਦਾਈ ਹੁੰਦੇ ਆ। ਜਿਹੜੇ ਨੈਸ਼ਨਲ ਲੈਵਲ ਦੇ ਲੀਡਰ ਆ, ਉਹਨਾਂ ਨੇ ਨੈਸ਼ਨਲ ਯੂਨਿਟੀ ਦੇ ਪਿੱਛੇ ਇਦਾਂ ਏਜੰਡਾ ਬਣਾ ਦੇਣਾ। ਦੇ ਆਰ ਨਾਟ ਗੋਣਾ ਡੂ ਦੈਟ। ਸੋ ਇਹਦੇ ਲਈ ਤਾਂ ਆਪਾਂ ਨੂੰ ਇਹੀ ਹੈ ਕਿ ਉਹਦੇ ਨਾਲ ਜਿੱਥੇ ਉਹਨਾਂ ਨੇ ਉਹ ਲੈਂਗੁਏਜ ਵਧਾਉਣੀ ਹੈ, ਇੰਡੀਆ 'ਚ ਹਿੰਦੀ ਵਧਾਉਣੀ ਹੈ, ਪਾਕਿਸਤਾਨ 'ਚ ਉਰਦੂ ਵਧਾਉਣੀ ਹੈ, ਜਿਹੜੀਆਂ ਆਪਣੀਆਂ ਇਹ ਲੈਂਗੁਏਜਸ ਹੈਗੀਆਂ, ਰੀਜਨਲ ਲੈਂਗੁਏਜ ਹੈਗੀਆਂ, ਇਹਨਾਂ ਦੀਆਂ ਵੀ ਵੈਕੈਂਸੀਜ਼ ਜਾਂ ਉਹ ਜਿਹੜੀਆਂ ਹੈਗੀਆਂ ਇੰਨੀਆਂ ਰੱਖੀਆਂ ਜਾਣ, ਕਿਉਂਕਿ ਇੱਕ ਜਿਹੜੀ ਬੋਲੀ ਹੈਗੀ ਆ, ਇੱਕ ਜਿਹੜਾ ਕਲਚਰ ਹੈਗਾ, ਉਹਦੀ ਇੰਟਰਨੈਸ਼ਨਲ ਟੂਰਿਜ਼ਮ ਦੇ ਲਈ ਵੀ ਆਪਾਂ ਦੇਖ ਲਈਏ ਬਹੁਤ ਵੱਡਾ ਸਕੋਪ ਹੈਗਾ। ਆਪਾਂ ਨੂੰ ਇਹ ਗੱਲ ਇਹਨਾਂ ਲੀਡਰਸ ਤੱਕ ਪਹੁੰਚਾਉਣੀ ਚਾਹੀਦੀ ਹੈ ਕਿ ਪਾਕਿਸਤਾਨ ਵਿੱਚ, ਮੈਂ ਤੁਹਾਨੂੰ ਆਪਣੀ ਖੁਦ ਦੀ ਐਗਜ਼ਾਮਪਲ ਦੇ ਕੇ ਹਟਿਆ ਕਿ ਮੈਂ ਇਸ ਚੀਜ਼ ਨੂੰ ਬੜਾ ਜਗਦਾ ਸੀ ਕਿ ਯਾਰ ਮੈਂ ਪਾਕਿਸਤਾਨ ਜਾਊਂਗਾ, ਮੈਂ ਕਿੱਥੋਂ ਲਖਨਵੀ ਉਰਦੂ ਬੋਲ ਲੈਣਾ, ਮੈਂ ਤੇ ਬੜੀ ਮੇਰੀ ਠੇਠੀ ਹੋ ਜਾਣੀ ਹੈ ਵੀ ਮੈਂ ਤਾਂ ਪੇਂਡੂ ਬੰਦਾ ਆ, ਮੈਂ ਤਾਂ ਸਿੱਧੀ ਪੰਜਾਬੀ ਬੋਲਦਾ, ਕਿੱਥੋਂ ਮੈਂ ਉਰਦੂ ਜਾ ਕੇ ਬੋਲੂਗਾ ਪਾਕਿਸਤਾਨ 'ਚ। ਮਤਲਬ ਜਿਹੜਾ ਲੋਕੀ ਵਿਦੇਸ਼ ਤੋਂ ਵੀ ਹੁਣ ਵੀ ਪਾਕਿਸਤਾਨ ਆਉਂਦੇ ਨੇ, ਪੰਜਾਬ 'ਚ ਜਾ ਕੇ, ਉਹਨਾਂ ਨੂੰ ਸਭ ਤੋਂ ਪਹਿਲੀ ਚੀਜ਼ ਜਿਹੜੀ ਵਧੀਆ ਲੱਗਦੀ ਹੈ ਉਹ ਦੇਸੀ ਠੇਠ ਪੰਜਾਬੀ ਹੀ ਜਿਹੜੀ ਲੋਕਾਂ ਨੂੰ ਉਹਨਾਂ ਦਾ ਮਨ ਜਿਹੜਾ ਹੈ ਉਹ ਮੋਹਦੀ ਹੈ। ਸੋ ਇਸ ਕਰਕੇ ਇਹਦਾ ਰਿਲੀਜੀਅਸ ਟੂਰਿਜ਼ਮ ਦੇ ਨਾਲ ਜਿਹੜਾ
ਕਲਚਰਲ ਟੂਰਿਜ਼ਮ ਹੈਗਾ, ਜਿਹੜਾ ਹੈਰੀਟੇਜ ਹੈਗਾ, ਉਹਦੇ ਵਿੱਚ ਪੰਜਾਬੀ ਬੋਲੀ ਦਾ ਬਹੁਤ ਹੀ ਵੱਡਾ ਰੋਲ ਹੈਗਾ। ਪਰ ਇਹ ਕੁਐਸਚਨ ਦਾ ਆਨਸਰ ਮੇਰੇ ਖਿਆਲ ਹੈ ਜਿਹੜੀਆਂ ਇਹ ਵੱਡੇ ਅਦਾਰੇ ਹੈਗੇ ਆ, ਦੇ ਸੀ ਇਟ ਫਰੋਮ ਡਿਫਰੈਂਟ, ਉਹਨਾਂ ਨੂੰ ਲੋੜ ਹੁੰਦੀ ਹੈ ਕਿ ਪੂਰਾ ਦੇਸ਼ ਇੱਕ ਆਵਾਜ਼ 'ਚ ਗੱਲ ਕਰੇ, ਲੋਕੀ ਅਲੱਗ-ਅਲੱਗ ਵੰਡ ਨਾ ਹੋਣ। ਉਹਨਾਂ ਨੂੰ ਕਦੀ-ਕਦੀ ਲੱਗਦਾ ਜਿਹੜੀ ਇਹ ਲੈਂਗੁਏਜ ਹੈ ਵੀ ਲੋਕਾਂ ਨੂੰ ਜ਼ਿਆਦਾ ਵੀ ਮੈਂ ਪੰਜਾਬੀ ਹਾਂ, ਮੈਂ ਪਠਾਨ ਆ, ਮੈਂ ਮੈਂ ਸਿੰਧੀ ਹਾਂ, ਮੈਂ ਕਸ਼ਮੀਰੀ ਹਾਂ, ਮੈਂ ਆਂਧਰਾ ਵਾਲਾ ਆ, ਮੈਂ ਬਿਹਾਰੀ ਹਾਂ, ਮੈਂ ਉੜੀਆ ਆ, ਮੈਂ ਰਾਜਸਥਾਨੀ ਹਾਂ, ਉਹ ਏਦਾਂ ਵੰਡ ਕੇ ਰੱਖਦੀ ਹੈ। ਸੋ ਦੇ ਵਰਕ ਫਰੋਮ ਦੈਟ ਪੁਆਇੰਟ ਆਫ ਵਿਊ, ਯਾਰ ਸਾਰਿਆਂ ਨੂੰ ਇਕੱਠਾ ਕਰੋ ਹੁਣ ਵੀ ਲੋੜ ਹੈ ਯੂਨਿਟੀ ਦੀ। ਪਰ ਉਹਦੇ ਨਾਲ ਜਿਹੜੀਆਂ ਖੇਤਰੀ ਭਾਸ਼ਾਵਾਂ ਹੁੰਦੀਆਂ ਇਹਨਾਂ ਨੂੰ ਬਹੁਤ ਖਤਰਾ ਹੈ, ਔਰ ਬਹੁਤ ਆਪਾਂ ਇਹਨੂੰ ਪ੍ਰੈਕਟੀਕਲੀ ਦੇਖ ਹਟੇ ਹਾਂ। ਕਿਉਂਕਿ ਜਿਹੜੇ ਬੱਚੇ ਅੱਗੇ ਹੈਗੇ ਆ ਪਾਕਿਸਤਾਨ 'ਚ, ਮੇਰੇ ਦੋਸਤ ਜਿਹਨਾਂ ਨੇ ਘਰ ਜਾਣਾ, ਛੋਟੇ ਬੱਚੇ ਹਮੇਸ਼ਾ ਮੈਨੂੰ ਉਰਦੂ 'ਚ ਗੱਲ ਕਰਦੇ ਆ, ਠੀਕ ਹੈ, ਉਹਨਾਂ ਦੇ ਬਜ਼ੁਰਗਾਂ ਨਾਲ ਮੈਂ ਪੰਜਾਬੀ 'ਚ ਗੱਲ ਕਰਦਾ। ਇੰਡੀਆ 'ਚ ਸੇਮ ਮੇਰੇ ਆਪਣੇ ਭਰਾ ਭਤੀਜੇ ਭੈਣ ਜਿਹੜੇ ਭਾਣਜੀਆਂ ਜਿਹੜੇ ਛੋਟੇ ਬੱਚੇ ਹੈਗੇ ਆ, ਉਹ ਮੇਰੇ ਨਾਲ ਫੋਨ ਤੇ ਹਿੰਦੀ 'ਚ ਗੱਲ ਕਰਦੇ ਆ। ਸੋ ਵੀ ਸੀ ਦਿਸ ਇੰਪੈਕਟ ਬੀਇੰਗ ਮੇਡ। ਸੋ ਇਹਦੇ ਲਈ ਤਾਂ ਤੁਹਾਡੀ ਵਰਗੀਆਂ ਆਰਗੇਨਾਈਜੇਸ਼ਨ ਜਿਹੜੀਆਂ ਹੈਗੀਆਂ, ਉਹਨਾਂ ਨੂੰ ਕੁਛ ਨਾ ਕੁਛ ਇਕਨੋਮਿਕ ਚੀਜ਼, ਦੇਖੋ ਸਾਰੀ ਚੀਜ਼ ਮੁੜ ਕੇ ਨਾ, ਤੁਸੀਂ ਦੋਨਾਂ ਕੰਟਰੀ ਦਾ ਸਦਰ ਭਾਵੇਂ ਇੰਡੀਆ ਦਾ ਹੋਵੇ ਪਾਕਿਸਤਾਨ ਦਾ ਹੋਵੇ, ਹਰੇਕ ਨੂੰ ਫਿਕਰ ਰਹੇ ਇਸ ਗੱਲ ਦਾ। ਆਈ ਹੋਪ ਕਿ ਉਹਨਾਂ ਨੂੰ ਇਸ ਗੱਲ ਦਾ ਫਿਕਰ ਹੈ ਕਿ ਮੇਰੇ ਕੰਟਰੀ ਦੀ ਇਕਨੋਮੀ ਠੀਕ ਹੋਵੇ। ਜੋ ਬਾਕੀ ਗੱਲਾਂ ਮਰਜ਼ੀ ਬਾਕੀ ਪਿੱਛੇ ਹੈ, ਮੇਰੇ ਦੇਸ਼ ਦੇ ਬੱਚਿਆਂ ਨੂੰ ਰੁਜ਼ਗਾਰ ਮਿਲੇ, ਮੇਰੇ ਲੋਕਾਂ ਦਾ ਰਹਿਣ ਦਾ ਪੱਧਰ ਉੱਚਾ ਹੋਵੇ, ਪਾਵਰਟੀ ਖਤਮ ਹੋਵੇ। ਜਿਹੜਾ ਹਸਪਤਾਲ 'ਚ ਕੋਈ ਬੰਦਾ ਜਾਂਦਾ, ਭਾਵੇਂ ਉਹ ਗਧਾ ਰੇਹੜੀ ਵਾਲਾ ਆ ਤੇ ਭਾਵੇਂ MPA ਆ, ਉਹਨਾਂ ਦਾ ਇਲਾਜ ਦੋਨਾਂ ਦਾ ਸੇਮ ਹੋਵੇ। ਜਿਹੜਾ ਮਤਲਬ ਡਾਕਟਰ ਨੇ ਇਲਾਜ ਕਰਨਾ, ਉਹਨੂੰ ਇਹ ਫਰਕ ਨਾ ਲੱਗੇ ਕਦੀ ਵੀ, ਜਿੱਦਾਂ ਅਮਰੀਕਾ ਕੈਨੇਡਾ 'ਚ ਹੈਗਾ। ਇਹ ਫਰਕ ਨਹੀਂ ਹੈ ਕਦੀ ਕਿ ਮੈਂ ਹਸਪਤਾਲ 'ਚ ਗਿਆ ਕਿ ਮੇਰਾ ਗਵਰਨਰ ਗਿਆ, ਜਿਹਨੂੰ ਜ਼ਿਆਦਾ ਲੋੜ ਹੈ ਉਹ ਪਹਿਲਾਂ ਦੱਸੂਗਾ, ਗਵਰਨਰ ਵੀ ਬਾਹਰ ਆਪਣੀ ਕਾਰ 'ਚ ਬੈਠਾ ਹੋਊਗਾ। ਮਤਲਬ ਏਦਾਂ ਅਸੀਂ ਕਲੀਅਰਲੀ ਇਸ ਸੋਸਾਇਟੀ 'ਚ ਦੇਖਦੇ ਹਾਂ, ਅਮਰੀਕਾ ਦੀ ਸੋਸਾਇਟੀ 'ਚ ਦੇਖਦੇ ਹਾਂ। ਏਦਾਂ ਹੀ ਸਕੂਲ ਹੈਗੇ, ਸਰਕਾਰੀ ਸਕੂਲ, ਬਹੁਤ ਅਮੀਰ ਬੰਦਾ ਵੀ ਆ, ਤੁਸੀਂ ਮਾਲੀ ਦਾ ਬੱਚਾ ਵੀ ਆ, ਐਡਮਿਸ਼ਨ ਤੁਹਾਨੂੰ ਯੋਗਤਾ ਦੇ ਆਧਾਰ ਤੇ ਉਦਾਂ ਹੀ ਮਿਲਣੀਆਂ। ਇਹ ਚੀਜ਼ਾਂ ਆਪਣੇ ਕੰਟਰੀ 'ਚ ਜਦੋਂ ਆਪਾਂ ਲਿਆਉਣੀਆਂ ਆ, ਆਪਾਂ ਇਦਾਂ ਦੀ ਚੀਜ਼ਾਂ ਲਿਆਉਣੀਆਂ ਚਾਹੁੰਦੇ ਆ, ਫਿਰ ਆਪਾਂ ਨੂੰ ਥੋੜਾ ਜਿਹਾ ਇਸ ਚੀਜ਼ ਨਾਲ ਸੋਚ ਕੇ ਕਰਨਾ ਪੈਣਾ ਵੀ ਇਹ 'ਚ ਕਿੱਥੋਂ ਇਕਨੋਮੀ ਕਿੱਦਾਂ ਵਧਾਈ ਜਾਵੇ। ਇਕਨੋਮੀ ਵਧਾਉਣ ਦੇ ਲਈ ਲੋਕਲ ਕਲਚਰ ਹੈ ਡਿਵੈਲਪ ਕਰਨਾ ਬਹੁਤ ਜ਼ਰੂਰੀ ਹੈ। ਲੋਕਲ ਕਲਚਰ ਲੈਂਗੁਏਜ ਤੋਂ ਬਿਨਾਂ ਵੈਸੇ ਹੀ ਮਰ ਜਾਏਗਾ। ਤੁਸੀਂ ਪੰਜਾਬ 'ਚੋਂ ਪੰਜਾਬੀ ਖਤਮ ਕਰ ਦੋ, ਅਗਲੇ 50 ਸਾਲਾਂ ਬਾਅਦ ਇੱਥੇ ਤੁਹਾਨੂੰ ਕੋਈ ਕਲਚਰ ਲੱਭਣਾ ਹੀ ਨਹੀਂ ਹੈ। ਬਿਲਕੁਲ ਸਹੀ। ਸੋ ਇਕਨੋਮੀ ਦੇ ਨਾਲ ਗੱਲ ਬਹੁਤ ਜੁੜਦੀ ਹੈ। ਇਹ ਟੂਰਿਜ਼ਮ ਡਿਪਾਰਟਮੈਂਟ ਦੇ ਖਾਨੇ 'ਚ ਗੱਲ ਪਾਉਣ ਵਾਲੀ ਹੈ ਦੋਨੋਂ ਕੰਟਰੀਜ਼ ਦੇ, ਕਿ ਠੀਕ ਹੈ ਤੁਸੀਂ ਆਪਣੀ ਨੈਸ਼ਨਲ ਲੈਂਗੁਏਜ ਡਿਵੈਲਪ ਕਰ ਰਹੇ ਹੋ, ਜੀ ਸਦਕੇ ਕਰੋ, ਆਪਣੇ ਕਰਿਕੂਲਮ 'ਚ ਕਰੋ, ਪਰ ਜਿਹੜੀ ਪੰਜਾਬੀ ਦੀਆਂ ਪੋਸਟਾਂ ਹੈਗੀਆਂ ਸਕੂਲਾਂ ਕਾਲਜਾਂ 'ਚ, ਪ੍ਰੋਫੈਸਰਾਂ 'ਚ, ਸਿਲੇਬਸ 'ਚ, ਉਹਨੂੰ ਘੱਟ ਨਾ ਕਰੋ, ਸਗੋਂ ਹੋਰ ਵਧਾਓ। ਕਿਉਂਕਿ ਪੰਜਾਬੀ ਦੀਆਂ ਸਿੰਧ ਦੇ ਇਲਾਕੇ 'ਚ ਸਿੰਧੀ ਦੀਆਂ, ਕਸ਼ਮੀਰ ਦੇ ਇਲਾਕੇ 'ਚ ਕਸ਼ਮੀਰੀ ਦੀਆਂ, ਮਤਲਬ ਜਿੱਥੇ ਵੀ ਲੋਕਲ ਲੈਂਗੁਏਜ ਦਾ ਇੱਕ ਬਹੁਤ ਰੋਲ ਹੈ। ਉਹਨਾਂ ਲੋਕਾਂ ਦੇ ਉਹਨਾਂ ਦੇ ਜੁੱਸੇ ਤੇ ਫਰਕ ਪੈਂਦਾ, ਉਹਨਾਂ ਲੋਕਾਂ ਦੇ ਸੁਭਾਅ ਤੇ ਫਰਕ ਪੈਂਦਾ, ਉਹਨਾਂ ਲੋਕਾਂ ਦੀ ਮੈਂਟੈਲਿਟੀ ਤੇ ਫਰਕ ਪੈਂਦਾ ਜਦੋਂ ਤੁਸੀਂ ਇੱਕ ਲੈਂਗੁਏਜ ਦੇ ਉੱਤੇ ਹੈਗਾ ਅਗਲੀਆਂ ਨਸਲਾਂ ਨੂੰ ਉਹ ਲੈਂਗੁਏਜ ਤੋਂ ਜਿਹੜਾ ਡਿਪਰਾਈਵ ਕਰ ਦਿੰਦੇ ਹੋ। ਡਾਕਟਰ ਸਾਹਿਬ ਬਹੁਤ ਸ਼ੁਕਰੀਆ। ਮੇਰਾ ਲਾਸਟ ਕੁਐਸਚਨ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਕੰਮ ਕਰ ਰਹੇ ਹੋ ਆਪਣੇ ਹੈਰੀਟੇਜ ਦੇ ਹਵਾਲੇ ਦੇ ਨਾਲ, ਜਾਂ ਕਿਸੇ ਬੁੱਕ ਤੇ ਕੰਮ ਹੋ ਰਹੀ ਹੈ? ਫਿਊਚਰ ਪਾਕਿਸਤਾਨ ਆਉਣ ਦਾ ਪਲਾਨ ਕੀ ਹੈ? ਔਰ ਇਸ ਦਫਾ ਤੁਸੀਂ ਜਿਹੜੇ ਪਿਛਲੇ 2 ਮਹੀਨੇ ਪਹਿਲੇ ਆਏ ਸੀ, ਬੜਾ ਭਰਪੂਰ ਤੁਹਾਡਾ ਵਿਜ਼ਿਟ ਸੀ, ਉਹਦੇ ਅੰਦਰ ਤੁਸੀਂ ਤਕਰੀਬਨ ਪੂਰਾ ਪੰਜਾਬ ਖੰਗਾਲ ਮਾਰਿਆ, ਕੋਈ ਐਸਾ ਸ਼ਹਿਰ ਨਹੀਂ ਸਾਨੂੰ ਪਤਾ ਬਹੁਤ ਸਾਰੀ ਚੀਜ਼ਾਂ ਦਾ ਤੁਹਾਡੇ ਤੋਂ ਸਾਨੂੰ ਪਤਾ ਚੱਲਿਆ ਕਿ ਅੱਛਾ ਇਹ ਚੀਜ਼ ਵੀ ਹੈ ਇੱਥੇ। ਤੇ ਕੀ ਫਿਊਚਰ ਦਾ ਪਲਾਨ ਕੀ ਹੈ ਤੁਹਾਡੇ? ਜੀ ਬਿਲਕੁਲ, ਪਾਕਿਸਤਾਨ ਦੇ ਵਿੱਚ ਮੁੜ 270 ਦੇ ਕਰੀਬ ਸਿੱਖ ਹੈਰੀਟੇਜ ਦੀ ਜਗ੍ਹਾ ਨੇ ਜਿਹਨਾਂ ਤੇ ਮੈਂ ਰਿਸਰਚ ਕਰ ਚੁੱਕਾ, ਤੇ ਇਸ ਪਹਿਲੀ ਕਿਤਾਬ ਦੇ ਵਿੱਚ ਮੈਂ ਸਿਰਫ 84 ਜਗ੍ਹਾ ਜਿਹੜੀਆਂ ਇਨਕਲੂਡ ਕੀਤੀਆਂ ਨੇ, ਤੇ ਮੈਂ ਆਪਣੀ ਕਿਤਾਬ ਦਾ ਸੈਕੰਡ ਵੋਲਿਊਮ ਜਿਹੜਾ ਹੈ ਉਹਦੇ ਉੱਤੇ ਅੱਜ ਕੱਲ੍ਹ ਕੰਮ ਕਰ ਰਿਹਾ, ਜਿਹੜਾ ਕਿ ਇਨਸ਼ਾਅੱਲਾ ਉਹਨੂੰ 2 ਸਾਲਾਂ ਬਾਅਦ ਮੈਂ ਰਿਲੀਜ਼ ਕਰੂੰਗਾ। ਤੇ ਦੂਸਰਾ ਕੰਮ ਜਿਹੜਾ ਮੈਂ ਪਹਿਲਾਂ ਦੱਸ ਕੇ ਹਟਿਆ ਕਿ ਜਿਹੜੀਆਂ ਚੀਜ਼ਾਂ ਇੰਡੋ ਪਰਸ਼ੀਅਨ 'ਚ ਪੁਰਾਣੀਆਂ ਪਾਕਿਸਤਾਨ ਦੇ ਵਿੱਚ ਪਈਆਂ ਨੇ, ਮਹਾਰਾਜਾ ਰਣਜੀਤ ਸਿੰਘ ਦਾ ਬਹੁਤ ਰੈਕਡ ਪਿਆ ਹੈ, ਕੋਈ ਹੋਰ ਸਾਡੇ ਗੁਰਬਾਣੀ ਦੇ ਗੁਰੂ ਗ੍ਰੰਥ ਸਾਹਿਬ ਜੀ, ਹੋਲੀ ਸਕ੍ਰਿਪਚਰ ਜਾਂ ਹੋਰ ਇਹੋ ਜਿਹੀ ਚੀਜ਼ਾਂ ਬਹੁਤ ਪਈਆਂ ਨੇ, ਉਹਨਾਂ ਨੂੰ ਮੈਂ ਕੈਟਲੌਗ ਉਹਨਾਂ ਦੀ ਜਿਹੜੀ ਬਣਾ ਰਿਹਾ, ਜਿਹੜਾ ਕਿ ਆਪਣੇ ਆਪ 'ਚ ਬਹੁਤ ਵੱਡਾ ਪ੍ਰੋਜੈਕਟ ਹੈ। ਤੁਹਾਡੇ ਦੋਸਤ ਪ੍ਰੋਫੈਸਰ ਕਲਿਆਣ ਸਿੰਘ ਜੀ ਕਲਿਆਣ ਮੇਰੀ ਇਸ ਮਾਮਲੇ 'ਚ ਬਹੁਤ ਹੈਲਪ ਕਰ ਰਹੇ ਆ, ਕਿਉਂਕਿ ਇਹਨਾਂ ਚੀਜ਼ਾਂ ਦੇ ਲਈ ਐਕਸੈਸ ਮਿਲਣੀ ਬਹੁਤ ਮੁਸ਼ਕਿਲ ਹੈਗੀ ਆ। ਕਿਉਂਕਿ ਪਾਕਿਸਤਾਨ 'ਚ ਸਰਕਾਰੀ ਅਦਾਰਾ ਇਹ ਵੀ ਨਹੀਂ ਚਾਹੁੰਦਾ ਵੀ ਚੀਜ਼ਾਂ ਖਰਾਬ ਹਾਲਤ 'ਚ ਪਈਆਂ ਉਹ ਦੁਨੀਆ ਨੂੰ ਦਿਖਣ, ਪਰ ਉਹ ਇਹ ਵੀ ਨਹੀਂ ਚਾਹੁੰਦੇ ਵੀ ਜੇ ਉੱਥੋਂ ਨਿੱਧ ਚੱਕ ਕੇ ਰੱਦੀ ਵਾਲੇ ਲਈ ਜਾ ਰਹੇ ਆ, ਉਹ ਚੀਜ਼ਾਂ ਵੈਸੇ ਵੀ ਖਰਾਬ ਹੋ ਰਹੀਆਂ। ਸੋ ਹੁਣ ਅਸੀਂ ਉਹਨਾਂ ਨੂੰ ਇਹ ਭਰੋਸੇ 'ਚ ਲੈ ਕੇ ਵੀ ਅਸੀਂ ਕੋਈ ਉਹ ਨਹੀਂ ਹੈਗੇ ਵੀ ਕੋਈ ਕਈ ਹੋਰ ਰੀਜ਼ਨ ਹੈਗੇ ਜਿਨ੍ਹਾਂ ਕਰਕੇ ਬੜੀ ਮੁਸ਼ਕਿਲ ਸੀ ਉਹਨਾਂ ਚੀਜ਼ਾਂ ਤੱਕ ਪਹੁੰਚਣੀ। ਔਰ ਮੈਂ ਸ਼ੁਕਰੀਆ ਅਦਾ ਕਰਦਾ ਸਾਰੇ ਡਿਪਾਰਟਮੈਂਟਸ ਦਾ ਔਰ ਸਾਰੇ ਪਾਕਿਸਤਾਨ ਦੇ ਦੋਸਤਾਂ ਦਾ ਜਿਨ੍ਹਾਂ ਨੇ ਮੇਰੇ ਤੇ ਭਰੋਸਾ ਕਰਕੇ ਉਹ ਚੀਜ਼ਾਂ ਜਿਹੜੀਆਂ ਖੋਲੀਆਂ ਨੇ, ਔਰ ਅਸੀਂ ਉਹਨਾਂ ਦਾ ਕੰਮ ਜਿਹੜਾ ਹੈਗਾ ਅੱਗੇ ਵਧਾ ਰਹੇ ਹਾਂ। ਤੇ ਮੈਂ ਇਸ ਸਾਲ ਉਹ ਆਉਣਾ ਹੈ ਪਾਕਿਸਤਾਨ ਦੇ ਵਿੱਚ ਵੀ, ਜਦੋਂ ਹੀ ਉਹ ਕੰਮ ਜਿਹੜਾ ਹੈਗਾ ਨੇੜੇ ਲੱਗ ਗਿਆ, ਤਾਂ ਕਿ ਉਹਦਾ ਇੱਕ ਫਾਰਮਲ ਜਿਹੜਾ ਹੈਗਾ ਉਦਘਾਟਨ ਜਿਹੜਾ ਕੀਤਾ ਜਾਵੇ, ਤਾਂ ਕਿ ਆਮ ਜਨਤਾ ਦੇ ਲਈ, ਰਿਸਰਚਰਸ ਦੇ ਲਈ, ਸਕੂਲ ਡਿਪਾਰਟਮੈਂਟਸ ਦੇ ਲਈ ਉਹ ਚੀਜ਼ਾਂ ਓਪਨ ਕੀਤੀਆਂ ਜਾਣ ਜਿਹੜੀਆਂ ਪਾਕਿਸਤਾਨ 'ਚ 47 ਤੋਂ ਪਹਿਲਾਂ ਦੀਆਂ ਪਈਆਂ ਸੀਗੀਆਂ। ਉਹਨਾਂ 'ਚੋਂ ਜ਼ਿਆਦਾ ਚੀਜ਼ਾਂ ਆਫਕੋਰਸ ਪੰਜਾਬੀ ਗੁਰਮੁਖੀ 'ਚ ਹੋਣਗੀਆਂ, ਤੇ ਮੈਂ ਤਾਂ ਹਮੇਸ਼ਾ ਹੀ ਇਹ ਅਪੀਲ ਕਰਦਾ ਕਿ ਗੁਰਮੁਖੀ ਲੈਂਗੁਏਜ ਜਿਹੜੀ ਹੈਗੀ ਉਹਦੇ ਹੋਰ ਕੋਰਸ ਕਰਵਾਏ ਜਾਣ,
ਕਿਉਂਕਿ ਇਹ ਜਿਹੜੀਆਂ ਕਿਤਾਬਾਂ ਹੈਗੀਆਂ ਪੁਰਾਣੀ ਗੁਰਮੁਖੀ 'ਚ ਹੈਗੀਆਂ, ਇਹਨਾਂ ਬਾਰੇ ਇਸਲਾਮ ਦੇ ਬਾਰੇ ਬਹੁਤ ਕੁਝ ਲਿਖਿਆ ਹੋਇਆ, ਸ਼ੇਖ ਫਰੀਦ ਜੀ ਦੇ ਬਾਰੇ ਲਿਖਿਆ ਹੋਇਆ। ਬੜਾ ਮਿਕਸਡ ਸੋਸਾਇਟੀ ਸੀਗੀ ਪੁਰਾਣੀ, ਮਤਲਬ ਲੋਕੀ ਇਦਾਂ ਨਹੀਂ ਸੀ ਕਿ ਸਿੱਖ ਨੇ ਮੁਸਲਮਾਨਾਂ ਤੇ ਕੰਮ ਨਹੀਂ ਕਰਨਾ, ਮੁਸਲਮਾਨ ਇਹ ਨਹੀਂ ਕਰਨਾ, ਬਹੁਤ ਚੀਜ਼ਾਂ ਨੇ, ਕਈ ਕਿਤਾਬਾਂ ਇਦਾਂ ਦੀਆਂ ਮੈਨੂੰ ਮਿਕਸ ਮਿਲੀਆਂ ਨੇ। ਅੱਜ ਦੀ ਤਰੀਕ 'ਚ ਟੋਲਰੈਂਸ ਇੰਨੀ ਘੱਟ ਹੈ, ਤੁਸੀਂ ਕਿਤਾਬ ਉਹ ਛਾਪ ਹੀ ਨਹੀਂ ਸਕਦੇ, ਕਿਸੇ ਨੇ ਪੜ੍ਹਨੀ ਨਹੀਂ ਹੈ। ਮਤਲਬ ਉਹ ਤੁਸੀਂ ਇਕੱਠਾ ਕਰ ਦੋ 2-3 ਧਰਮਾਂ ਨੂੰ, ਲੋਕਾਂ ਨੇ ਕਿਤਾਬ ਨਹੀਂ ਪੜ੍ਹਨੀ, ਕਹਿਣਾ ਉਹਦੀ ਗੱਲ ਹੈ, ਉਹਦੀ ਗੱਲ ਹੈ। ਅੱਜ ਕੱਲ੍ਹ ਲੋਕੀ ਬੜੇ ਸੈਪਰੇਟ ਹੋ ਗਏ, ਪਰ ਪਹਿਲੀਆਂ ਇੰਨੀਆਂ ਕਿਤਾਬਾਂ ਮੈਨੂੰ ਲੱਭੀਆਂ ਨੇ ਪਾਕਿਸਤਾਨ ਦੀਆਂ ਇਹ ਲਾਇਬ੍ਰੇਰੀਜ਼ ਦੇ ਵਿੱਚ, ਜਿਹੜੀਆਂ ਕਿ ਕਾਬਲੇ ਤਾਰੀਫ ਨੇ ਕਿ ਯਾਰ ਕਿਵੇਂ ਲੋਕੀ ਮਿਲ ਕੇ ਰਹਿੰਦੇ ਸੀ। ਸੋ ਇਹ ਮੇਰੇ ਫਿਲਹਾਲ ਜਿਹੜੇ ਹੈਗੇ ਕੁਝ ਪ੍ਰੋਜੈਕਟ ਪਾਈਪਲਾਈਨ 'ਚ ਹੈਗੇ ਨੇ। ਤੇ ਇੱਕ ਹੈਗਾ ਕਿ ਮੈਂ ਸਾਰੀ ਪਾਕਿਸਤਾਨ ਦੀ ਜਿਹੜੀ ਸਿੱਖ ਹੈਰੀਟੇਜ ਹੈ ਉਹਦੀ ਇੱਕ ਐਪ ਬਣਾ ਰਿਹਾ, ਤਾਂ ਕਿ ਲੋਕੀ ਅੱਜ ਕੱਲ੍ਹ ਆਪਣੇ ਫੋਨ ਤੇ ਕਿਤੇ ਵੀ ਬੈਠੇ ਇਹ ਦੇਖ ਸਕਣ ਮੇਰੇ ਘਰ ਦੇ ਨੇੜੇ ਕਿਹੜੀ ਜਗ੍ਹਾ ਸੀ ਜਿਹੜੀ ਹੁਣ ਇਸ ਵੇਲੇ ਸਕੂਲ ਹੈ ਜਾਂ ਡਿਸਪੈਂਸਰੀ ਹੈ, ਜਿੱਥੇ ਕਦੀ ਪੁਰਾਣਾ ਸਿੱਖਾਂ ਦਾ ਕੋਈ ਜਗ੍ਹਾ ਸੀ, ਤੇ ਉਹਦਾ ਇਤਿਹਾਸ ਕਿਵੇਂ ਮੁਸਲਮਾਨਾਂ ਦੇ ਨਾਲ ਜੁੜਦਾ ਹੈ। ਉਹ ਬਹੁਤ ਵੱਡੀ ਗੱਲ ਹੈ ਜਿਹੜੀ ਕਿ ਮੈਂ ਉਸ ਐਪ ਦੇ ਵਿੱਚ ਲਿਆਉਂਗਾ, ਤਾਂ ਕਿ ਲੋਕਾਂ ਦਾ ਇੰਟਰਸਟ ਪੈਦਾ ਹੋਣ ਲੱਗੇ ਕਿ ਯਾਰ ਇਸ ਮੇਰੇ ਮੁਹੱਲੇ 'ਚ, ਮੈਂ ਤਾਂ ਇਹਨੂੰ ਸਿੱਖਾਂ ਦਾ ਗੁਰਦੁਆਰਾ ਸਮਝ ਕੇ ਕੋਲੋਂ ਦੀ ਲੰਘੀ ਜਾਂਦਾ ਸੀ, ਪਰ ਮੈਂ ਤਾਂ ਆਪਣੇ ਸਕੂਲ ਦੇ ਬੱਚਿਆਂ ਤੇ ਇਹਦੇ ਉੱਪਰ ਐਮਫਿਲ ਕਰਵਾ ਸਕਦਾ, ਕੋਈ ਅਸਾਈਨਮੈਂਟ ਦੇ ਸਕਦਾ, ਮੈਂ ਤਾਂ PhD ਕਰਵਾ ਸਕਦਾ। ਸੋ ਦੈਟਸ ਵਾਟ ਆਈ ਐਮ ਵਰਕਿੰਗ ਔਨ ਰਾਈਟ। ਬਹੁਤ ਵੱਡਾ ਕੰਮ ਹੈ ਔਰ ਦੁਆ ਹੈ ਕਿ ਰੱਬ ਤੁਹਾਨੂੰ ਕਾਮਯਾਬ ਵੀ ਕਰੇ। ਇਸ ਲਈ ਸਾਡੀ ਜਿੱਥੇ ਸਾਡੀ ਟੀਮ ਦੀ ਫੇਵਰ ਤੁਹਾਨੂੰ ਚਾਹੀਦੀ ਹੋਏ, ਅਸੀਂ ਅਵੇਲੇਬਲ ਹੈ। ਔਰ ਪਾਕਿਸਤਾਨ ਆਉਣ ਲਈ, ਲਹਿੰਦੇ ਪੰਜਾਬ ਆਉਣ ਲਈ ਹਮੇਸ਼ਾ ਤੁਹਾਨੂੰ ਵੈਲਕਮ ਕਰਦੇ ਹਾਂ, ਔਰ ਤੁਹਾਡਾ ਦਿਲੀ ਸ਼ੁਕਰੀਆ ਅਦਾ ਕਰਦੇ ਹਾਂ ਕਿ ਤੁਸੀਂ ਅੱਜ ਆਪਣੇ ਮਸਰੂਫ ਟਾਈਮ ਦੇ ਵਿੱਚੋਂ ਵੇੜਾ ਕੱਢਿਆ, ਔਰ ਵੇੜਾ ਵੀ ਖੁੱਲ੍ਹਾ ਕੱਢਿਆ, ਔਰ ਖੁੱਲ੍ਹ ਕੇ ਗੱਲਬਾਤ ਕੀਤੀ। ਔਰ ਅਸੀਂ ਚਾਹਾਂਗੇ ਕਿ ਫਿਊਚਰ ਦੇ ਵਿੱਚ ਵੀ ਤੁਹਾਡੇ ਨਾਲ ਗੱਲਬਾਤ ਜਾਰੀ ਰਹੇ, ਤਾਂ ਕਿ ਸਾਡੇ ਸੁਣਨ ਵਾਲਿਆਂ ਨੂੰ ਕੁਛ ਉਸ ਪੱਖ ਤੋਂ ਇਹਨਾਂ ਚੀਜ਼ਾਂ ਦੇ ਪਤਾ ਚੱਲਦਾ ਰਹੇ ਕਿ ਜਿਹੜਾ ਪੱਖ ਇੱਥੇ ਵਿਖਾਣਾ ਇੰਤਹਾਈ ਜ਼ਰੂਰੀ ਹੈ, ਕਿਉਂਕਿ ਇੱਥੇ ਸਿਰਫ ਨਫ਼ਰਤ ਹੀ ਵਿਖਾਈ ਗਈ ਹੈ। ਇੱਥੇ ਸਾਂਝਾਪਨ ਜਾਂ ਸਾਂਝੇਪਨ ਲਈ ਨਾ ਤਾਂ ਕੋਸ਼ਿਸ਼ ਕੀਤੀ ਗਈ, ਨਾ ਉਹ ਵਿਖਾਇਆ ਗਿਆ ਹੈ। ਔਰ ਤੁਹਾਡੇ ਜੇ ਦੋਸਤਾਂ ਤੋਂ ਸਾਨੂੰ ਇਹ ਬਹੁਤ ਅੱਛੀ ਤਰੀਕੇ ਨਾਲ ਇਹ ਚੀਜ਼ਾਂ ਲੱਭਦੀਆਂ ਕਿ ਇਹ ਹਮੇਸ਼ਾ ਸਾਂਝ ਰਹੀ ਹੈ। ਪਿੱਛੇ ਅਸੀਂ ਕੋਈ ਸਦੀ 1.5 ਸਦੀ ਚਲੇ ਜਾਈਏ ਤੇ ਸਾਰਾ ਕੁਝ ਇਹ ਸਾਂਝਾ ਹੀ ਸੀ, ਔਰ ਉਸ ਸਾਂਝ ਨੂੰ ਵਧਾਉਣ ਦੀ ਲੋੜ ਹੈ। ਜਦੋਂ ਸਾਂਝ ਅਸੀਂ ਵਧਾ ਲਵਾਂਗੇ ਤੇ ਇੱਥੇ ਅਮਨ ਹੋਏਗਾ ਤੇ ਲੋਕਾਂ ਨੂੰ ਰੋਟੀ ਖੁੱਲੀ ਮਿਲੇਗੀ, ਔਰ ਇੱਥੇ ਕੋਈ ਤਰੱਕੀ ਕਰਨ ਦੇ ਜਿਹੜੇ ਮੌਕੇ ਹਨ ਉਹ ਹੋਰ ਵਧਣਗੇ। ਤੇ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਤੁਹਾਡੇ ਟਾਈਮ। ਜੀ ਰਜ਼ਾ ਸਾਹਿਬ, ਜਾਣ ਤੋਂ ਪਹਿਲਾਂ ਸਿਰਫ ਇੱਕ ਐਗਜ਼ਾਮਪਲ ਹੋਰ ਦੇਣੀ ਚਾਹੁੰਦਾ, ਮੈਨੂੰ ਯਾਦ ਆ ਗਈ ਜੀ ਪਲੀਜ਼। ਆਪਣੀ ਕਿਤਾਬ ਦੇ ਵਿੱਚ ਮੈਂ ਕਈ ਚੈਪਟਰ ਜਿਹੜੇ ਹੈਗੇ ਨੇ ਇਸ ਤਰ੍ਹਾਂ ਦੇ ਦਿੱਤੇ ਨੇ। ਇੱਕ ਚੈਪਟਰ ਹੈਗਾ ਮਸਜਿਦ ਵਜ਼ੀਰ ਖਾਨ। ਬਹੁਤ ਮੇਰੇ ਸਿੱਖ ਦੋਸਤਾਂ ਨੇ ਕੁਐਸਚਨ ਪੁੱਛਿਆ, ਯਾਰ ਤੂੰ ਵਜ਼ੀਰ ਖਾਨ ਦਾ ਕਿਉਂ ਆਪਣੀ ਬੁੱਕ ਦੇ ਵਿੱਚ ਚੈਪਟਰ ਹੀ ਪੂਰਾ ਇੰਨਾ ਵੱਡਾ ਦੇ ਦਿੱਤਾ ਹੈ, ਜਦ ਕਿ ਵਜ਼ੀਰ ਖਾਨ ਨੇ ਤਾਂ 10ਵੇਂ ਗੁਰੂ ਸਾਹਿਬ ਦੇ ਸਾਹਿਬਜ਼ਾਦਿਆਂ ਨੂੰ ਮਰਵਾਇਆ ਸੀ। ਮੈਂ ਕਿਹਾ ਯਾਰ ਉਹ ਵਜ਼ੀਰ ਖਾਨ ਨਹੀਂ ਸੀ, ਉਹ ਸੂਬਾ ਸਰਹੰਦ ਵਾਲਾ ਸੀ। ਵਜ਼ੀਰ ਖਾਨ ਲਾਹੌਰ ਵਾਲਾ ਹੋਰ ਹੈ। ਉਹ ਕਹਿੰਦੇ ਲੈ ਸਾਨੂੰ ਪਤਾ ਨਹੀਂ, ਅਸੀਂ ਤਾਂ ਲਾਹੌਰ ਗਏ ਵੀ ਸੀ, ਕਿਸੇ ਨੇ ਕਿਹਾ ਵਜ਼ੀਰ ਖਾਨ ਤੇ ਜਾਣਾ, ਅਸੀਂ ਤਾਂ ਕਿਹਾ ਨਹੀਂ ਅਸੀਂ ਨਹੀਂ ਜਾਣਾ। ਮਤਲਬ ਉਹ ਇੰਨਾ ਵੀ, ਮਤਲਬ ਜਦ ਕਿ ਇਹ ਜਿਹੜੇ ਵਜ਼ੀਰ ਖਾਨ ਨੇ ਲਾਹੌਰ ਵਾਲੇ, ਇਹਨਾਂ ਦਾ ਤੇ 5ਵੇਂ ਗੁਰੂ ਔਰ 6ਵੇਂ ਗੁਰੂ ਦੇ ਨਾਲ ਇੰਨੀ ਜ਼ਿਆਦਾ ਨੇੜਤਾ ਰਹੀ ਹੈ, ਇਹਨਾਂ ਨੇ ਬਹੁਤ ਜ਼ਿਆਦਾ ਇੱਕ ਦੂਜੇ ਦੀ ਹੈਲਪ ਕੀਤੀ ਹੈ। ਬਹੁਤ ਲੰਬਾ ਚੈਪਟਰ ਹੈ ਆਪਣੀ ਕਿਤਾਬ ਦਾ ਵਜ਼ੀਰ ਖਾਨ ਬਾਰੇ। ਔਰ ਪਾਕਿਸਤਾਨ ਦੇ ਵਿੱਚ ਵੀ ਬਹੁਤ ਲੋਕਾਂ ਨੇ ਮੈਨੂੰ ਇਹ ਕਿਹਾ ਵੀ ਨਹੀਂ, ਇੱਥੇ ਤਾਂ ਜਿੱਦਾਂ ਮਹਾਰਾਜਾ ਰਣਜੀਤ ਸਿੰਘ ਦੇ ਬਾਰੇ ਗੱਲ ਹੈ ਕਿ ਇੱਥੇ ਵੀ ਆ ਕੇ ਉਹ ਕੁਝ ਗਲਤ ਕੰਮ ਕਰਦਾ ਸੀ। ਤੇ ਮੈਂ ਆਪਣੀ ਕਿਤਾਬ ਦੇ ਵਿੱਚ ਪੂਰਾ ਇੱਕ ਪੈਰਾਗ੍ਰਾਫ ਦਿੱਤਾ ਹੈ ਪੁਰਾਣੇ ਅੰਗਰੇਜ਼ ਦੇ ਹਵਾਲੇ ਦੇ ਨਾਲ, ਜਿਹੜਾ ਕਿ ਉਸ ਵੇਲੇ ਵਿਜ਼ਿਟ ਹੋਇਆ, 1839 ਦੀ ਵਿਜ਼ਿਟ ਹੈ ਮਹਾਰਾਜਾ ਰਣਜੀਤ ਸਿੰਘ ਦੀ ਡੈਥ ਤੋਂ ਕੁਝ ਦੇਰ ਪਹਿਲਾਂ। ਮਹਾਰਾਜਾ ਰਣਜੀਤ ਸਿੰਘ ਨੇ ਬਕਾਇਦਾ ਉਹਨੂੰ ਦੇਖਣ ਦੇ ਲਈ ਆਪਣੇ ਹਾਥੀ ਦੇ ਕੇ ਔਰ ਉਹ ਨਾਲ ਉਹਦੇ ਅਰਦਲੀ ਦੇ ਕੇ ਉਹ ਗੋਰੇ ਨੂੰ ਭੇਜਿਆ ਕਿ ਜਾ ਕੇ ਮਸਜਿਦ ਆਪਣੀ ਜਿਹੜੀ ਵਜ਼ੀਰ ਖਾਨ ਦੇਖ ਕੇ ਆ। ਤੇ ਉਹ ਦੇਖ ਕੇ ਬੜੀ ਉਹਦੀ ਐਕਸਪਲੇਨੇਸ਼ਨ ਦਿੰਦਾ ਹੈ ਕਿ ਕਿੰਨੀ ਖੂਬਸੂਰਤ ਹੈ, ਕਿੰਨੀ ਵਧੀਆ ਮਸਜਿਦ ਹੈ, ਮਤਲਬ ਕਿੰਨੀ ਸੰਭਾਲੀ ਹੋਈ ਸੀ ਮਹਾਰਾਜਾ ਰਣਜੀਤ ਸਿੰਘ ਨੇ। ਔਰ ਉਸ ਜਗ੍ਹਾ ਨੂੰ ਚੂਜ਼ ਕੀਤਾ ਉਹਨੇ ਇੱਕ ਵਿਜ਼ਿਟਰ ਨੂੰ ਦਿਖਾਉਣ ਦੇ ਲਈ। ਮੈਂ ਚੈਪਟਰ 'ਚ ਜਦੋਂ ਲਿਖਿਆ, ਪਾਕਿਸਤਾਨ 'ਚ ਵੀ ਮੇਰੇ ਕਈ ਦੋਸਤਾਂ ਨੇ ਕਿਹਾ ਯਾਰ ਇਸ ਤਰ੍ਹਾਂ ਸੋਚਦੇ ਸੀ ਕਿ ਮਹਾਰਾਜਾ ਰਣਜੀਤ ਸਿੰਘ ਨੇ ਸੁਣਿਆ ਸੀ, ਪੜ੍ਹਿਆ ਸੀ, ਇਸ ਜਗ੍ਹਾ ਖਰਾਬ ਕਰਵਾਈ ਹੈ, ਪਰ ਉਹ ਤੋਂ ਇੱਕ ਵਿਜ਼ਿਟਰ ਨੂੰ, ਉਹ ਲੈਫਟੀਨੈਂਟ ਬਾਹਰ ਹੈ, ਉਹ ਜਦੋਂ ਲਾਹੌਰ ਆਇਆ, ਮਹਾਰਾਜਾ ਦੀ ਡੈਥ ਤੋਂ ਕੁਝ, ਮਹਾਰਾਜਾ ਉਸ ਵੇਲੇ ਆਪਣੇ ਬੈੱਡ ਤੇ ਬਿਮਾਰ ਪਿਆ ਹੈ, ਪਰ ਉਹ ਮਸਜਿਦ ਵਜ਼ੀਰ ਖਾਨ ਜਿਹੜਾ ਹੈਗਾ ਆਪਣੇ ਨਾਲ ਉਹਦੇ ਟਰੂਪ ਭੇਜਦਾ, ਉਹ ਪੂਰੀ ਉਹਦੀ ਐਕਸਪਲੇਨੇਸ਼ਨ, ਬਹੁਤ ਵੱਡਾ ਪੈਰਾਗ੍ਰਾਫ ਹੈ ਜਿਹੜਾ ਮੈਂ ਬੁੱਕ 'ਚ ਦਿੱਤਾ ਹੈ। ਸੋ ਉਸ ਚੀਜ਼ ਦਾ ਹੁਣ ਸਿੱਖ ਜਿਹੜਾ ਆਡੀਅנס ਹੈ ਉਹਨੂੰ ਵੀ ਬੜਾ ਚੰਗਾ ਲੱਗਾ ਵੀ ਹੈ, ਸਾਨੂੰ ਪਤਾ ਲੱਗਾ, ਸ਼ੁਕਰ ਹੈ ਕਿ ਇਹ ਵਜ਼ੀਰ ਖਾਨ ਉਹ ਨਹੀਂ, ਸਰਹੰਦ ਵਾਲਾ ਹੋਰ ਸੀ ਤੇ ਇਹ ਹੋਰ ਵਜ਼ੀਰ ਖਾਨ ਹੈ। ਜਿਹੜਾ ਮੁਸਲਿਮ ਆਡੀਅנס ਸੀ ਉਹਨੂੰ ਚੰਗਾ ਲੱਗਾ ਵੀ ਹੈ ਇਹ ਤੇ ਸਾਡੇ ਨਾਲ ਮਿਲਦਾ ਜੁਲਦਾ ਹੀ ਧਰਮ ਹੈ, ਕੋਈ ਐਸੀ ਲੜਾਈ ਵਾਲੀ ਗੱਲ ਨਹੀਂ ਹੈ। ਤੇ ਜਿਹੜੀ ਜਗ੍ਹਾ ਸੀ ਇਹਦੀ ਵੀ ਸਗੋਂ ਮਹਾਰਾਜਾ ਰਣਜੀਤ ਸਿੰਘ ਨੇ ਸੇਵਾ ਸੰਭਾਲ ਵਧੀਆ ਕਰਵਾਈ ਹੋਈ ਸੀ। ਜਿੱਦਾਂ ਤੁਸੀਂ ਪਹਿਲਾਂ ਕਹਿ ਕੇ ਹਟੇ ਹੋ, ਉਹਨਾਂ ਕੋਲ ਤਾਂ ਇੰਨੇ ਜ਼ਿਆਦਾ ਮੁਸਲਮਾਨ ਹਿੰਦੂ ਉਹਨਾਂ ਦੇ ਕੋਰਟ ਸੀਗੇ, ਕੋਈ ਇਸ ਤਰ੍ਹਾਂ ਦਾ ਕੋਈ ਸਿੱਖ ਰੂਲ ਇਦਾਂ ਦਾ ਨਹੀਂ ਸੀ ਵੀ ਕੋਈ ਸਿੱਖਾਂ ਦਾ ਜਾਂ ਕੋਈ ਇਦਾਂ ਨਹੀਂ ਸੀ। ਮਤਲਬ ਹੀ ਵਾਸ ਸਿੱਖ ਬਾਈ ਰਿਲੀਜਨ, that's all it was ਜੀ। ਡਾਕਟਰ ਸਾਹਿਬ ਡੈਫੀਨੇਟਲੀ ਟਾਈਮ ਨੂੰ ਅਸੀਂ ਮੁੱਖ ਰੱਖਣਾ ਹੁੰਦਾ, ਲੇਕਿਨ ਗੱਲਾਂ ਤੇ ਅਸੀਂ ਬਹੁਤ ਕਰ ਸਕਦੇ ਹਾਂ ਔਰ ਲੋਕਾਂ ਨੂੰ ਅਸੀਂ ਦੱਸਣਾ ਵੀ ਬਹੁਤ ਹੈ। ਸੋ ਇਹ ਸਿਲਸਿਲਾ ਜਾਰੀ ਰਹੇਗਾ ਔਰ ਅਸੀਂ ਤੁਹਾਨੂੰ ਅੱਗੇ ਤੋਂ ਵੀ ਤਕਲੀਫ ਦਿੰਦੇ ਰਹਾਂਗੇ, ਕਿਉਂਕਿ ਇਹੀ ਵਧਾਉਣ ਦੀ ਲੋੜ ਹੈ।
ਜਿਹੜਾ ਤੁਹਾਡੇ ਰਾਹੀਂ ਅਸੀਂ ਬਤਾਵਾਂਗੇ। ਤੇ ਬਹੁਤ ਸ਼ੁਕਰੀਆ ਤੁਹਾਡੇ ਟਾਈਮ ਕੱਢਣ ਦਾ। ਸ਼ੁਕਰੀਆ ਜੀ ਸਰ, ਥੈਂਕ ਯੂ। ਇਸ ਗੱਲ ਕਰਦਿਆਂ ਕੋਈ ਗਲਤੀ ਹੋਈ ਹੋਵੇ ਤਾਂ ਮੈਂ ਮਾਫੀ ਚਾਹੁੰਦਾ, ਕਿਉਂਕਿ ਕਈ ਵਾਰੀ ਇਹੋ ਜਿਹੀ ਗੱਲਾਂ ਕਰਕੇ ਕੁਝ ਅਲਫਾਜ਼ ਕਹਿ ਹੋ ਜਾਂਦੇ ਨੇ। ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ, ਧੰਨਵਾਦ।